ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਮਈ ਦੀ 20 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦੇ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕੀ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 559 905 2575 5590525575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਦੇ ਨਾਲ ਸੰਪਰਕ ਕਰੋ। ਨੰਬਰ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਜਿਹੜੇ COVID-19 ਦਾ ਜਿਹੜਾ ਵੇਰੀਐਂਟ ਆ ਇੰਡੀਆ ਵਾਲਾ ਉਹ ਨਾਰਥ ਟੈਕਸਸ ਦੇ ਵਿੱਚ ਦੋ ਜਗ੍ਹਾ ਡਿਟੈਕਟ ਹੋਇਆ ਹੈਗਾ। UT ਸਾਊਥ ਵੈਸਟਰਨ ਮੈਡੀਕਲ ਸੈਂਟਰ ਦੇ ਸਾਇੰਟਿਸਟ ਨੇ ਇਹ ਕਿਹਾ ਆ ਵੀ ਜਿਹੜਾ ਇੰਡੀਆ ਵਾਲਾ ਵੇਰੀਐਂਟ ਆ ਇਹ B.1.617.2 ਜਿਹੜਾ ਹੈਗਾ ਵੇਰੀਐਂਟ ਇਹ ਲੱਭਿਆ ਗਿਆ ਟੈਕਸਸ ਦੇ ਵਿੱਚ। ਸੋ ਫਾਈਂਡ ਆਊਟ ਕਰ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਉੱਥੇ ਪਹੁੰਚਿਆ ਹੈਗਾ। ਜੈਫਰੀ ਸੋਰੈਲੇ MD ਜਿਹੜੇ ਅਸਿਸਟੈਂਟ ਇੰਸਟਰਕਟਰ ਹੈਗੇ ਪੈਥੋਲੋਜੀ ਦੇ UT ਸਾਊਥ ਵੈਸਟਰਨ ਦੇ ਵਿੱਚ ਕਹਿੰਦੇ ਪਈ ਲੱਗਦਾ ਤਾਂ ਹੈ ਵੀ ਜੇ ਕਿਸੇ ਨੇ ਵੈਕਸੀਨ ਲਵਾਇਆ ਆ ਉਸ ਨੂੰ ਇਹ ਬੀਟ ਕਰ ਦਊਗਾ, ਪਰ ਹਜੇ ਤੱਕ ਕਈ ਰਿਪੋਰਟਸ ਇਹ ਆ ਰਹੀਆਂ ਸੀਗੀਆਂ ਵੀ ਜਿਹੜਾ ਇੰਡੀਆ ਵਾਲਾ ਕੋਰੋਨਾ ਵਾਇਰਸ ਦਾ ਵੇਰੀਐਂਟ ਹੈ ਸਟਰੋਂਗ ਬਹੁਤ ਆ, ਜੇ ਵੈਕਸੀਨ ਲੱਗਾ ਤਾਂ ਵੀ ਜਿਹੜਾ ਤੁਹਾਨੂੰ ਮਾਰ ਸਕਦਾ ਹੈਗਾ, ਤੁਹਾਨੂੰ ਆ ਸਕਦਾ ਤੁਹਾਡੇ ਸਰੀਰ ਵਿੱਚ। ਪਰ CDC ਨੇ ਪਿੱਛੇ ਜਿਹੇ ਅਨਾਊਂਸ ਕੀਤਾ ਸੀ ਵੀ ਨਹੀਂ, ਜੇ ਦੋਨੋਂ ਵੈਕਸੀਨ ਲੱਗੇ ਆ ਫਿਰ ਤੁਹਾਨੂੰ ਜਿਹੜੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਪਰ ਇਸ ਇੰਡੀਆ ਦੇ ਜਿਹੜਾ ਵੇਰੀਐਂਟ ਆ ਇਸ ਨੇ ਪੂਰੇ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜਾ ਆ ਹੁਣ ਐਂਟਰ ਹੋ ਚੁੱਕਾ ਆ ਤੇ USA ਦੇ ਵਿੱਚ ਵੀ ਕਈ ਏਰੀਏ 'ਚ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਫੋਲਸਮ 'ਚ ਜੀ ਹੋਰ ਵੀ ਕਈ ਕੁਝ ਸੈਂਪਲਸ ਆ ਇਹਦੇ ਪਾਏ ਗਏ। ਜੀ ਬਿਲਕੁਲ। ਇਸ ਟਾਈਮ 50 ਤੋਂ ਵੱਧ ਮੁਲਕਾਂ ਦੇ ਵਿੱਚ ਜਿਹੜਾ ਇੰਡੀਅਨ ਵੇਰੀਐਂਟ ਜਿਹੜਾ ਕਾਫੀ ਜ਼ਿਆਦਾ ਕੰਟੇਜੀਅਸ ਦੱਸਿਆ ਜਾਂਦਾ ਆ, ਉਹ ਵਿਸ਼ਵ ਦੇ 50 ਮੁਲਕਾਂ ਦੇ ਵਿੱਚ ਜਿਹੜਾ ਉਹ ਪਾਇਆ ਗਿਆ ਹੈਗਾ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਵੀ ਜਿਨ੍ਹਾਂ ਨੇ ਆਈਦਰ ਮੋਡਰਨਾ ਜਾਂ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਨੋਂ ਡੋਜ਼ਿਸ ਲਵਾਈਆਂ ਹੋਈਆਂ ਆ ਉਹਨਾਂ ਦਾ ਬਚਾਅ ਇਸ ਦੇ ਨਾਲ ਜਿਹੜਾ ਉਹ ਹੋਊਗਾ। ਮੁੱਢਲੇ ਨਤੀਜੇ ਜਿਹੜੇ ਡਾਟਾ ਦੇ ਆ ਉਹ ਇਹ ਦੱਸਦੇ ਨੇ। ਅੱਜ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਰਹੀ ਆ ਮਿਡਲ ਈਸਟ ਤੋਂ। ਇਜ਼ਰਾਈਲ ਅਤੇ ਜਿਹੜਾ ਹਮਾਸ ਆ ਉਹਨਾਂ ਨੇ ਆਪਸ ਦੇ ਵਿੱਚ ਜਿਹੜਾ ਸੀਜ਼ ਫਾਇਰ ਜਿਹੜੀ ਆ ਉਹ ਕਰਨ ਦੇ ਲਈ ਜੰਗ ਨੂੰ ਵਿਰਾਮ ਦੇਣ ਦੇ ਲਈ ਮੰਨ ਗਏ ਨੇ। 11 ਦਿਨ ਇੱਕ ਹਿਸਾਬ ਦੇ ਨਾਲ ਜਿਹੜੀ ਇਹ ਲੜਾਈ ਹਿੰਸਾ ਜਿਹੜੀ ਉਹ ਚੱਲਦੀ ਆ ਰਹੀ ਸੀ, ਉਸ ਦੇ ਵਿੱਚ 200 ਤੋਂ ਵੱਧ ਲੋਕ ਜਿਹੜੇ ਆ ਉਹ ਗਾਜ਼ਾ ਪੱਟੀ ਦੇ ਵਿੱਚ ਅਤੇ ਦਰਜਨ ਜਿਹੜੇ ਲੋਕ ਆ ਇਜ਼ਰਾਈਲ ਦੇ ਇਲਾਕੇ ਦੇ ਵਿੱਚ ਜਿਹੜੇ ਆ ਉਹ ਮਰ ਚੁੱਕੇ ਆ। ਸੋ ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਜ਼ਰਾਈਲ ਦੇ ਉੱਤੇ ਅੰਤਰਰਾਸ਼ਟਰੀ ਮੁਲਕਾਂ ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਦਬਾਅ ਸੀਗਾ ਵੀ ਤੁਸੀਂ ਹੁਣ ਆਪਣੀਆਂ ਜਿਹੜੀਆਂ ਏਅਰ ਸਟਰਾਈਕਸ ਆ ਉਹ ਬੰਦ ਕਰੋ। ਉੱਧਰ ਦੂਜੇ ਪਾਸੇ ਹਮਾਸ ਨੂੰ ਵੀ ਇਹੀ ਆਖਿਆ ਜਾ ਰਿਹਾ ਸੀਗਾ ਵੀ ਭਾਈ ਤੁਸੀਂ ਵੀ ਜਿਹੜੇ ਆਪਣੀਆਂ ਚਲਾਉਣੀਆਂ ਰਾਕਟਸ ਆ ਉਸ ਨੂੰ ਜਿਹੜਾ ਉਹ ਬੰਦ ਕਰੋ। ਹੁਣ ਪਹਿਲੋਂ ਜਿਹੜਾ ਇਜ਼ਰਾਈਲ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀਗੀ ਸਵੇਰੇ ਵੀ ਅਸੀਂ ਜਿਹੜਾ ਆ ਸੀਜ਼ ਫਾਇਰ ਯਾਨੀ ਕਿ ਜੰਗਬੰਦੀ ਆ ਉਹ ਕਰਨ ਦੇ ਲਈ ਰਾਜੀ ਹੈਗੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਹਮਾਸ ਦੀ ਵੀ ਜਿਹੜੀ ਆ ਉਹ
ਉਹਨਾਂ ਨੇ ਜਿਹੜੀ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਵੀ ਅਸੀਂ ਵੀ ਇਸ ਨੂੰ ਜਿਹੜਾ ਆ ਉਹ ਬੰਦ ਕਰਨ ਜਾ ਰਹੇ ਹਾਂ। ਨਿਤਨਯਾਹੂ ਦੇ ਜਿਹੜੇ ਆਫਿਸ ਆ ਉਹਨਾਂ ਦੇ ਸੈਕਟਰੀ ਕੈਬਨਿਟ ਆ ਉਹਨਾਂ ਸਾਰਿਆਂ ਨੇ ਜਿਹੜਾ ਸਰਬਸੰਮਤੀ ਦੇ ਨਾਲ ਜਿਹੜਾ ਇਜਿਪਸ਼ੀਅਨ ਸੀਜ਼ ਫਾਇਰ ਪ੍ਰਪੋਜ਼ਲ ਆ ਉਸ ਨੂੰ ਜਿਹੜਾ ਆ ਉਹ ਮੰਨ ਲਿਆ ਹੈਗਾ ਆ। ਇਹ ਜਿਹੜੀਆਂ ਮਿਲਟਰੀ ਦੀ ਜਿਹੜੀ ਇਜ਼ਰਾਈਲ ਦੀ ਚੀਫ ਮਿਲਟਰੀ ਦਾ ਆ ਉਸ ਦੇ ਰეკਮੈਂਡੇਸ਼ਨ ਤੇ ਹੋਰ ਜਿਹੜੇ ਟੌਪ ਸਿਕਿਉਰਿਟੀ ਦੇ ਅਫੀਸ਼ੀਅਲ ਆ ਉਹਨਾਂ ਦੇ ਜਿਹੜੇ ਆ ਜੀ ਕਹਿਣ ਤੋਂ ਬਾਅਦ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਨਿਤਨਯਾਹੂ ਹੁਣਾਂ ਦੇ ਉੱਤੇ ਦਬਾਅ ਪੈ ਰਿਹਾ ਸੀਗਾ ਵੀ ਸੀਜ਼ ਫਾਇਰ ਜਿਹੜੀ ਉਹ ਕੀਤੀ ਜਾਵੇ। ਇੱਥੋਂ ਤੱਕ ਕਿ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਵੀ ਇਹ ਆਖਿਆ ਸੀਗਾ, ਪਰ ਉਦੋਂ ਉਹਨਾਂ ਨੇ ਜਿਹੜੀ ਗੱਲ ਆ ਉਸ ਨੂੰ ਦਰਕਿਨਾਰ ਕਰਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ ਨਹੀਂ, ਅਸੀਂ ਜਿਹੜੀ ਆਪਣੀ ਅਫੈਂਸਿਵ ਆ ਜਿਹੜਾ ਇਹ ਹਮਲੇ ਆ ਉਸ ਨੂੰ ਜਾਰੀ ਰੱਖਾਂਗੇ। ਇਹਨਾਂ ਨੇ ਹੁਣ ਕਿਹਾ ਵੀ ਜਿਹੜਾ ਅੰਡਰਗਰਾਊਂਡ ਇਹਨਾਂ ਦਾ ਟਨਲ ਸਿਸਟਮ ਆ ਉਸ ਨੂੰ ਕਾਫੀ ਜ਼ਿਆਦਾ ਅਸੀਂ ਨਸ਼ਟ ਕਰ ਦਿੱਤਾ ਆ। ਇਸ ਦੇ ਕਰਕੇ ਹਮਾਸ ਆ ਹੁਣ ਕਈ ਸਾਲ ਜਿਹੜਾ ਆ ਉਹ ਪਿੱਛੇ ਪੈ ਗਿਆ ਹੈਗਾ ਆ। ਬਹੁਤ ਵੱਡੇ ਪੱਧਰ ਦੇ ਉੱਤੇ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਆ ਉਹ ਗਾਜ਼ਾ ਪੱਟੀ ਦੇ ਵਿੱਚ ਜਿਹੜੀਆਂ ਇਜ਼ਰਾਈਲੀ 에ਅਰ ਸਟ੍ਰਾਈਕਸ ਤੋਂ ਬਾਅਦ 'ਚ ਉਹ ਹੋ ਚੁੱਕਾ ਆ। ਹਮਾਸ ਤੇ ਉੱਥੇ ਜਿਹੜੇ ਹੋਰ ਗਰੁੱਪਸ ਆ ਉਹਨਾਂ ਦੇ ਦੁਆਰਾ 4000 ਤੋਂ ਵੱਧ ਰਾਕਟ ਜਿਹੜੇ ਆ ਉਹ ਦਾਗੇ ਗਏ ਸੀ, ਜਿਸ ਨੂੰ ਜਿਹੜਾ ਇਜ਼ਰਾਈਲ ਦਾ ਉਹਨਾਂ ਦਾ ਡਿਫੈਂਸ ਸਿਸਟਮ ਆਇਰਨ ਡੋਮ ਹੈਗਾ ਆ ਉਸ ਨੇ ਬਹੁਤਿਆਂ ਨੂੰ ਜਿਹੜਾ ਆ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਸੀ। ਜੀ ਸੈਨੇਟਰ ਬਰਨੀ ਸੈਂਡਰਸ ਜਿਹੜੇ ਆ ਉਹ ਕਹਿੰਦੇ ਸੀ ਵੀ ਮੈਂ ਵੀ ਇੱਕ ਬਿੱਲ ਲੈ ਕੇ ਆ ਰਿਹਾ ਜਿਹਦੇ ਮੁਤਾਬਕ $735 ਮਿਲੀਅਨ ਦੇ ਜਿਹੜੇ ਹਥਿਆਰ ਆ ਇਜ਼ਰਾਈਲ ਨੂੰ ਜਾਣੇ ਆ USA ਵੱਲੋਂ ਵੀ ਉਹਨਾਂ ਨੂੰ ਵੇਚਣ ਤੋਂ ਰੋਕ ਲਾਈ ਜਾਵੇ ਜੇ ਇਹ ਇਜ਼ਰਾਈਲ ਵਾਲੇ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਜਿਹੜੇ ਸੀਜ਼ ਫਾਇਰ ਨਹੀਂ ਕਰਦੇ ਹੈਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਇੱਕ ਜਿਹੜਾ ਬਿੱਲ ਆ ਏਸ਼ੀਅਨ ਅਮਰੀਕਨ ਦੇ ਅਗੇਂਸਟ ਜਿਹੜੀ ਹੇਟ ਆ ਉਸ ਬਿੱਲ ਨੂੰ ਸਾਈਨ ਕਰਕੇ ਜਿਹੜਾ ਉਹ ਪਾਸ ਕਰ ਦਿੱਤਾ ਹੈਗਾ ਆ। ਉਹ ਕਹਿੰਦੇ ਵੀ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਕਹਿ ਰਿਹਾ ਆ ਵੀ ਅਮਰੀਕਾ ਦੇ ਵਿੱਚ ਹੇਟ ਕਰਨ ਵਾਲੇ ਨੂੰ ਕੋਈ ਕਿਸੇ ਤਰ੍ਹਾਂ ਦੀ ਸੇਫ ਹਾਰਬਰ ਨਹੀਂ, ਵੀ ਉਹਨੂੰ ਕਿਸੇ ਤਰ੍ਹਾਂ ਨਾਲ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਵੀ ਬੰਦਾ ਜਿਹੜਾ ਹੇਟ ਕਰਦਾ ਹੈਗਾ। ਸੋ ਏਸ਼ੀਅਨਸ ਦੇ ਅਗੇਂਸਟ ਖਾਸ ਕਰਕੇ ਚਾਈਨੀਜ਼ ਮੂਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਅਗੇਂਸਟ ਪਿਛਲੇ ਮਹੀਨਿਆਂ ਤੋਂ ਪਿਛਲੇ ਸਾਲ ਤੋਂ ਹੀ ਜਦੋਂ ਤੋਂ ਹੀ ਕਰੋਨਾ ਦਾ ਰੌਲਾ ਪਿਆ ਸੀ ਉਦੋਂ ਤੋਂ ਹੀ ਕਾਫੀ ਜ਼ਿਆਦਾ ਹੇਟ ਦੇ ਜਿਹੜੇ ਆ ਅਟੈਕ ਹੋਏ ਹੈਗੇ ਆ। ਕਈਆਂ ਦੀ ਤਾਂ ਜਿੱਦਾਂ ਕਾਫੀ ਜ਼ਿਆਦਾ ਕੁੱਟਮਾਰ ਵੀ ਹੋਈ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਬੈਟਸੀ ਡੇਵਿਸ ਜਿਹੜੇ ਪਿਛਲੇ ਪ੍ਰਸ਼ਾਸਨ ਦੇ ਵਿੱਚ ਐਜੂਕੇਸ਼ਨ ਦੀ ਜਿਹੜੀ ਸਕੱਤਰ ਉਹ ਰਹੀ ਸੀ, ਉਸ ਦੇ ਖਿਲਾਫ 1.5 ਲੱਖ ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਕਲਾਸ ਐਕਸ਼ਨ ਲਾਸੂਟ ਫਾਈਲ ਕੀਤਾ ਸੀ। ਅੱਜ ਜੱਜ ਨੇ ਜਿਹੜਾ ਆ ਇਹ ਆਦੇਸ਼ ਦਿੱਤੇ ਆ ਵੀ ਬੈਟਸੀ ਡੇਵਿਸ ਆ ਉਸ ਨੂੰ ਖੁਦ ਆ ਕੇ ਇਸ ਕੇਸ ਦੇ ਵਿੱਚ ਟੈਸਟੀਫਾਈ ਜਿਹੜਾ ਆ ਉਹ ਕਰਨਾ ਪਊਗਾ, ਯਾਨੀ ਕਿ ਵਕੀਲਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਪੈਣਗੇ। 1,60,000 ਸਟੂਡੈਂਟਸ ਜਿਨ੍ਹਾਂ ਨੇ ਸਟੂਡੈਂਟ ਲੋਨ ਜਿਹੜੇ ਉਹ ਲਏ ਸੀ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੋਨ ਫॉरगिवनेस ਕਲੇਮਸ ਆ ਉਸ ਨੂੰ ਲੈ ਕੇ ਜਿਹੜਾ ਆ ਇਹ ਲਾਸੂਟ ਫਾਈਲ ਕੀਤਾ ਸੀਗਾ ਵੀ ਪ੍ਰਸ਼ਾਸਨ ਦੇ ਦੁਆਰਾ ਇਸ ਦੇ ਉੱਤੇ ਜਿਹੜਾ ਡਿਸੀਜਨ ਮੇਕਿੰਗ ਆ ਯਾਨੀ ਕਿ ਫੈਸਲਾ ਬਹੁਤ ਦੇਰੀ ਦੇ ਨਾਲ ਲਿਆ ਗਿਆ ਆ। 12 ਪੇਜਾਂ ਦੇ ਜਿਹੜੇ ਰੂਲਿੰਗ ਦੇ ਵਿੱਚ ਜੱਜ ਵਿਲੀਅਮ ਐਲਸਪ ਉਹਨਾਂ ਨੇ ਉਸ ਮੋਸ਼ਨ ਨੂੰ ਜਿਹੜਾ ਆ ਉਹ ਡਿਨਾਈ ਕਰ ਦਿੱਤਾ, ਜਿਸ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਡੈਪੋਜੀਸ਼ਨ ਦੇ ਖਿਲਾਫ ਸੀਗਾ ਵੀ ਇਹ ਡੈਪੋਜੀਸ਼ਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ, ਅਤੇ ਉਹਨਾਂ ਨੇ ਇਹ ਕਿਹਾ ਵੀ ਨਹੀਂ ਬੈਟਸੀ ਡੇਵਿਸ ਆ ਉਹਨਾਂ ਨੂੰ ਜਿਹੜੀ ਆ ਡੈਪੋਜੀਸ਼ਨ ਉਹ ਕਰਨੀ ਪਊਗੀ, ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣੇ ਪੈਗੇ, ਟੈਸਟੀਫਾਈ ਕਰਨਾ ਪਵੇਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਕਮਲਾ ਹੈਰਿਸ ਉਹਨਾਂ ਦੇ ਸੰਬੰਧ ਦੇ ਵਿੱਚ ਹੈ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹ ਹੁਣ ਗਵਾਟੇਮਾਲਾ ਤੇ ਇੱਕ ਹੋਰ ਜਿਹੜਾ ਮੁਲਕ ਹੈਗਾ ਆ ਸਾਊਥ ਅਮਰੀਕਾ ਦੇ ਵਿੱਚ ਉੱਥੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਇੱਕ ਰਿਪਬਲਿਕਨ ਰਿਪਰੈਜ਼ੈਂਟੇਟਿਵ ਐਸ਼ਲੀ ਹਿੰਸਨ ਜਿਹੜੇ ਆ ਆਇਵਾ ਤੋਂ ਉਹ ਇੱਕ ਬਿੱਲ ਲੈ ਕੇ ਆ ਰਹੇ ਆ ਦ ਸੀ ਦਾ ਕ੍ਰਾਈਸਿਸ ਐਕਟ। ਇਹਦੇ ਮੁਤਾਬਕ ਉਹ ਕਹਿੰਦੇ ਵੀ ਜਿਹੜਾ ਵੀ ਉਹਨਾਂ ਦਾ ਜਾਣ ਆਉਣ ਦਾ ਖਰਚਾ ਹੋਣਾ ਇਹਨਾਂ ਦੋ ਮੁਲਕਾਂ ਦੇ ਵਿੱਚ ਉਹ ਟੈਕਸ ਪੇਅਰ ਦਾ ਮਨੀ ਨਹੀਂ ਉੱਥੇ ਵਰਤਣਾ ਚਾਹੀਦਾ ਹੈਗਾ। ਕਹਿੰਦੇ ਵੀ ਉਹਨਾਂ ਨੇ 에ਅਰ ਫੋਰਸ 2
ਤੇ ਨਾਲ ਉਹਨਾਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਕਾਫੀ ਵੱਡੀ ਹੋਣੀ ਹੈਗੀ ਆ। ਰੀਜ਼ਨ ਇਹ ਦੱਸਿਆ ਗਿਆ ਵੀ ਹੁਣ ਤੋਂ ਲਗਭਗ 57 ਦਿਨ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਜਿਹੜਾ ਇੰਚਾਰਜ ਬਣਾਇਆ ਸੀ ਵੀ ਬਾਰਡਰ ਦੇ ਉੱਤੇ ਜਿਹੜਾ ਇੰਨਾ ਵੱਡਾ ਕ੍ਰਾਈਸਿਸ ਬਣਿਆ ਹੋਇਆ ਆ ਉਹਨੂੰ ਉਹ ਹੈਂਡਲ ਕਰਨਗੇ। ਕਹਿੰਦੇ ਵੀ 56-57 ਦਿਨ ਹੋ ਗਏ ਸਦਰਨ ਬਾਰਡਰ ਦੇ ਉੱਤੇ, ਅਜੇ ਤੱਕ ਵੀ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨਹੀਂ ਪਹੁੰਚੇ ਹੈਗੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੈਡਰਲ ਅਧਿਕਾਰੀਆਂ ਦੇ ਦੁਆਰਾ 68 ਬਿਗ ਕੈਟਸ ਜਿਹਦੇ ਵਿੱਚ ਜਿੱਦਾਂ ਟਾਈਗਰਸ ਹੁੰਦੇ ਆ, ਸ਼ੇਰ ਜਿਹੜੇ ਹੁੰਦੇ ਆ, ਉਹਨਾਂ ਨੂੰ ਸੀਜ਼ ਕੀਤਾ ਗਿਆ ਆ ਓਕਲਾਹੋਮਾ ਦੇ ਐਨੀਮਲ ਪਾਰਕ ਦੇ ਵਿੱਚ। ਨੈਟਫਲਿਕਸ ਦੀ ਇੱਕ ਸੀਰੀਜ਼ ਆਈ ਸੀ ਟਾਈਗਰ ਕਿੰਗ, ਉਸ ਦੇ ਵਿੱਚ ਇਹ ਐਨੀਮਲ ਪਾਰਕ ਆ ਉਹ ਫੀਚਰ ਕੀਤਾ ਗਿਆ ਸੀ। ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਜਿਹੜਾ ਇਹ ਦੱਸਿਆ ਆ ਵੀ ਜਿਹੜੇ ਫੈਡਰਲੀ ਪ੍ਰੋਟੈਕਟਡ ਹੈਗੇ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਗਿਆ, ਜਿਨ੍ਹਾਂ 'ਚ ਸ਼ੇਰ, ਬੱਬਰ ਸ਼ੇਰ, ਲਾਇਨ ਟਾਈਗਰ ਹਾਈਬ੍ਰਿਡਸ ਅਤੇ ਚਾਹੇ ਜੈਗੁਅਰਸ ਆ, ਉਹਨਾਂ ਨੂੰ ਜਿਹੜਾ ਇੱਥੇ ਜਿਹੜਾ ਉਹ ਰੱਖਿਆ ਗਿਆ ਸੀ। ਇੱਕ ਸਿਵਲ ਕੰਪਲੇਂਟ ਜਿਹੜੀ ਆ ਇਹਨਾਂ ਦੇ ਖਿਲਾਫ, ਇਸ ਐਨੀਮਲ ਪਾਰਕ ਦੇ ਖਿਲਾਫ ਜਿਹੜੀ ਉਹ ਫਾਈਲ ਕੀਤੀ ਗਈ ਸੀਗੀ ਐਂਡੇਂਜਰਡ ਸਪੀਸੀਜ਼ ਐਕਟ ਦੇ ਤਹਿਤ। ਇਸ ਦੇ ਚੱਲਦਿਆਂ ਹੁਣ ਜਿਹੜੇ ਫੈਡਰਲ ਅਧਿਕਾਰੀਆਂ ਨੇ ਇਹਨਾਂ ਜਾਨਵਰਾਂ ਨੂੰ ਆਪਣੇ ਕਾਬੂ ਦੇ ਵਿੱਚ ਹੁਣ ਲੈ ਲਿਆ ਹੈਗਾ ਆ। ਜੀ ਅਗਲੀ ਖਬਰ ਵਿੱਚ ਲਈ ਜਿਹੜੀ ਸ਼ਿਕਾਗੋ ਦੀ ਮੇਅਰ ਆ ਲੋਰੀ ਲਾਈਟਫੁੱਡ, ਉਹਨਾਂ ਨੇ ਜਿਹੜਾ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਮੋਰਟੋਰੀਅਮ ਲਾਇਆ ਆ ਵੀ ਜਿਹੜੇ ਵਾਈਟ ਚਿੱਟੇ ਮੂਲ ਦੇ ਰਿਪੋਰਟਰਸ ਆ ਵੀ ਉਹਨਾਂ ਨੂੰ ਕੋਈ ਜਿਹੜੀ ਇੰਟਰਵਿਊ ਨਹੀਂ ਦੇਣੀ, ਜਿਹੜਾ ਕੋਈ ਕਲਰਡ ਪਰਸਨ ਹੋਊਗਾ ਉਹਨੂੰ ਹੀ ਜਿਹੜੀ ਇੰਟਰਵਿਊ ਦੇਣੀ ਆ। ਉਹਨੂੰ ਲੈ ਕੇ ਹੁਣ ਪਿਛਲੇ 2 ਦਿਨਾਂ ਤੋਂ ਬਹੁਤ ਰੌਲਾ ਰੱਪਾ ਪੈ ਰਿਹਾ ਹੈਗਾ ਤੇ ਸ਼ਿਕਾਗੋ ਦੀ ਕੰਡੀਸ਼ਨ ਜਿਹੜੀ ਆ ਉਹ ਬਹੁਤ ਬੈਡ ਆ। ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਆ ਹਰ ਵੀਕਐਂਡ ਦੇ ਉੱਤੇ ਕਿੰਨੇ ਜਿਹੜੇ ਆ ਉੱਥੇ ਸ਼ੂਟਿੰਗਸ ਹੁੰਦੀਆਂ, ਕਿੰਨੀਆਂ ਜਿਹੜੀਆਂ ਮੌਤਾਂ ਹੁੰਦੀਆਂ ਹੈਗੀਆਂ। ਉਹਨਾਂ ਨੂੰ ਹੁਣ ਆਉਣ ਵਾਲੀ ਜਿਹੜੀ ਇਲੈਕਸ਼ਨ ਦੇ ਵਿੱਚ ਚੈਲੰਜ ਕਰਨ ਦੇ ਲਈ ਹੋਰ ਡੈਮੋਕ੍ਰੇਟਸ ਵੀ ਅੱਗੇ ਆਣੇ ਸ਼ੁਰੂ ਹੋ ਗਏ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕ੍ਰਿਪਟੋ ਕਰੰਸੀ ਜਿਹੜੀ ਆ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਉੱਤੇ ਨੂੰ ਗਈ ਸੀ, ਪਰ ਕੱਲ੍ਹ ਚਾਈਨਾ ਦੇ ਦੁਆਰਾ ਵੀ ਕ੍ਰਿਪਟੋ ਕਰੰਸੀ ਦੇ ਉੱਤੇ ਕਈ ਤਰੀਕੇ ਦੇ ਬੈਨ ਲਾਉਣ ਤੋਂ ਬਾਅਦ ਦੇ ਵਿੱਚ ਕਹਿੰਦੇ ਕ੍ਰੈਸ਼ ਕਾਫੀ ਵੱਡਾ ਜਿਹੜਾ ਉਹ ਦੇਖਿਆ ਗਿਆ, ਖਾਸ ਕਰਕੇ ਜਿਹੜੀ ਬਿਟਕੋਇਨ ਮਾਰਕੀਟ ਆ ਉਸ ਦੇ ਵਿੱਚ। ਕਹਿੰਦੇ ਵੀ ਇਸ ਸਾਰੇ ਦੇ ਚੱਲਦਿਆਂ ਚਾਈਨਾ ਦਾ ਬੈਨ, ਇਲਨ ਮਸਕ ਦਾ ਬਿਟਕੋਇਨ ਨੂੰ ਡਿਚ ਕਰਨਾ, ਉਹ ਸਾਰੀਆਂ ਚੀਜ਼ਾਂ ਦੇ ਕਰਕੇ ਬਿਟਕੋਇਨ ਕਰੰਸੀਜ਼ ਦੇ ਵਿੱਚ $800 ਬਿਲੀਅਨ ਦੀ ਜਿਹੜੀ ਵੈਲਿਊਏਸ਼ਨ ਆ ਉਸ ਦੀ ਕਟੌਤੀ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਸੋ ਓਵਰਆਲ ਇਹ ਕ੍ਰਿਪਟੋ ਕਰੰਸੀਜ਼ ਦੀ ਵੈਲਿਊ ਜਿਹੜੀ ਉਹ ਘਟ ਗਈ ਸੀਗੀ, ਪਰ ਹੌਲੀ ਹੌਲੀ ਮੁੜ ਦੁਬਾਰਾ ਜਿਹੜੀ ਆ ਉਹ ਉੱਤੇ ਨੂੰ ਉਹ ਆਈ ਹੈਗੀ ਆ। ਬਹੁਤ ਸਾਰੇ ਜਿਹੜੇ ਲੋਕ ਕ੍ਰਿਪਟੋ ਕਰੰਸੀਜ਼ ਦੇ ਨਾਲ ਜੁੜੇ ਹੋਏ ਆ ਜਾਂ ਉਸ ਦੇ ਵਿੱਚ ਟ੍ਰੇਡਿੰਗ ਕਰ ਰਹੇ ਆ, ਹੁਣ ਉਹਨਾਂ ਦੀ ਉਹ ਮੰਗ ਹੈਗੀ ਆ ਵੀ ਇੱਦਾਂ ਇੱਕ ਜਣੇ ਦੇ ਟਵੀਟ ਕੀਤਿਆਂ ਤੇ ਹੋਰ ਸਾਰੀਆਂ ਚੀਜ਼ਾਂ ਦੇ ਜਿਹੜੇ ਇਹ ਇੱਕ ਜਣੇ ਦੇ ਹੱਥ ਦੇ ਵਿੱਚ ਨਹੀਂ ਹੋਣਾ ਚਾਹੀਦਾ ਵੀ ਇਹਦੀ ਵੈਲਿਊ ਕਿੱਦਾਂ ਤਾਂ ਜਾਵੇ ਜਾਂ ਜਿਹੜੀ ਉਹ ਠਾਂ ਜਾਵੇ। ਇਹ ਮਾਰਕੀਟ ਦੇ ਆਧਾਰ ਦੇ ਨਾਲ ਜਿਹੜੀ ਉਹ ਰਹਿਣੀ ਚਾਹੀਦੀ ਹੈ, ਡੀਸੈਂਟਰਲਾਈਜ਼ ਇਸ ਨੂੰ ਕਰਨਾ ਚਾਹੀਦਾ ਆ। ਪਰ ਓਵਰਆਲ ਕ੍ਰਿਪਟੋ ਕਰੰਸੀਜ਼ ਨੂੰ ਲੈ ਕੇ ਹੋਰ ਵੀ ਜ਼ਿਆਦਾ ਕਹਿ ਲਓ ਵੀ ਇਹ ਬਹੁਤ ਜ਼ਿਆਦਾ ਉੱਤੇ ਥੱਲੇ ਜਾਂਦੀ ਰਹਿੰਦੀ ਹੈ। ਸਟਾਕ ਮਾਰਕੀਟ ਨੂੰ ਤਾਂ ਪਹਿਲਾਂ ਹੀ ਲੋਕ ਬਹੁਤ ਵੋਲੇਟਾਈਲ ਜਿਹੜੇ ਉਹ ਮੰਨਦੇ ਆ। ਇਹ ਜੇ ਸਟਾਕ ਮਾਰਕੀਟ ਵੋਲੇਟਾਈਲ ਆ ਤਾਂ ਇਹਨੂੰ ਤਾਂ ਫਿਰ ਤੁਸੀਂ ਹੋਰ ਹੀ ਭਾਂਬੜੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਸਮਝੋ ਵੀ ਕੋਈ ਪਤਾ ਨਹੀਂ ਕਦੋਂ ਇਸਨੇ ਮੱਗ ਜਾਣਾ ਤੇ ਕਦੋਂ ਇਸਨੇ ਠੰਡਿਆਂ ਹੋ ਜਾਣਾ। ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਜਿਹੜੇ ਛੋਟੇ ਬਿਜ਼ਨੈਸਿਸ ਆ ਉਹ ਬੰਦ ਹੋ ਗਏ। ਆਪਾਂ ਦੇਖਦੇ ਹੀ ਆ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਫੂਡ ਨਾਲ ਰਿਲੇਟਡ ਬਿਜ਼ਨੈਸਿਸ ਆ ਉਹ ਵੀ ਬੰਦ ਹੋਏ ਆ। ਅੱਜ ਐਮਾਜ਼ੋਨ ਦੇ ਜਿਹੜਾ ਇੱਕ ਐਮਾਜ਼ੋਨ ਵਾਲਿਆਂ ਨੇ ਐਮਾਜ਼ੋਨ ਗੋ ਗਰੋਸਰੀ ਕਰਕੇ ਰੀਟੇਲ ਸਟੋਰ ਸ਼ੁਰੂ ਕੀਤੇ ਸੀ, ਉਹ ਕਹਿੰਦੇ ਵੀ ਉਹ ਵੀ ਅਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਬੰਦ ਕਰਨ ਜਾ ਰਹੇ ਆ। ਕੁਛ ਕੁ ਜਿਹੜੀਆਂ ਲੋਕੇਸ਼ਨਾਂ ਆ ਉਹ ਓਪਨ ਰਹਿਣਗੀਆਂ ਜਿਨ੍ਹਾਂ ਦਾ ਨਾਂ ਚੇਂਜ ਕਰਕੇ ਐਮਾਜ਼ੋਨ ਫਰੈਸ਼ ਰੱਖਿਆ ਗਿਆ ਹੈਗਾ ਆ, ਪਰ ਬਾਕੀ ਦੇ ਜਿਹੜੇ ਸਟੋਰ ਆ ਉਹ ਬੰਦ ਕਰ ਦਿੱਤੇ ਜਾਣਗੇ। ਜੀ ਬੀਤੇ ਦਿਨਾਂ ਦੇ ਵਿੱਚ ਹਰ ਵੀਰਵਾਰ ਨੂੰ ਜਿਹੜੇ ਆ ਉਹ ਲੇਬਰ ਡਿਪਾਰਟਮੈਂਟ ਉਹ ਆਂਕੜੇ ਜਿਹੜੀ ਉਹ ਜਾਰੀ ਕਰਦੇ ਆ ਜੋਬਲੈਸ ਕਲੇਮਸ ਦੇ। ਇੱਕ ਵਾਰੀ ਫੇਰ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਜੋਬਲੈਸ ਕਲੇਮਸ ਆ ਉਹਨਾਂ ਦੇ ਵਿੱਚ ਕਟੌਤੀ ਆ ਉਹ ਦੇਖੀ ਗਈ ਹੈਗੀ ਆ। ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਆਂਕੜਿਆਂ ਦੇ ਮੁਤਾਬਕ 4,44,000 ਲੋਕਾਂ ਨੇ ਪਹਿਲੀ ਵਾਰੀ ਜਿਹੜਾ ਆ ਅਨਇੰਪਲੋਇਮੈਂਟ ਦੇ ਲਈ ਫਾਈਲ ਕੀਤਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਆ ਉਸ ਦੇ ਵਿੱਚ ਥੋੜ੍ਹਾ ਜਿਹਾ ਕਹਿ ਸਕਦੇ ਹਾਂ ਵੀ ਥੋੜ੍ਹੀ ਬੈਟਰ ਜਿਹੜਾ ਉਹ ਹੋ ਰਿਹਾ ਹੈ। ਪੈਂਡੈਮਿਕ ਐਰਾ ਦੇ ਵਿੱਚ ਜਦੋਂ ਤੋਂ ਮਹਾਂਮਾਰੀ
ਐਲਾਨੀ ਗਈ ਹੈਗੀ ਆ, ਉਸ ਦੌਰ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਨਿਊਨਤਮ ਜਿਹੜਾ ਆંકੜਾ ਆ ਉਹ ਦਰਜ ਕੀਤਾ ਗਿਆ ਆ। ਉਧਰ ਸਾਰੀਆਂ GOP ਸਟੇਟਸ ਆ ਉਹਨਾਂ ਨੇ ਜਿਹੜੇ ਜੋਬਲੈਸ ਜਿਹੜੀ ਫੈਡਰਲ ਫੰਡਿੰਗ ਆ ਉਸ ਨੂੰ ਜੂਨ ਮਹੀਨੇ ਤੋਂ ਜਿਹੜੀ ਆ ਉਸ ਦੇ ਵਿੱਚ ਬੰਦ ਕਰਨ ਦੀ ਗੱਲ ਆਖ ਦਿੱਤੀ। ਅੱਜ ਟੈਕਸਸ ਨੇ ਵੀ ਇਹ ਐਲਾਨ ਜਿਹੜਾ ਉਹ ਕਰ ਦਿੱਤਾ ਆ ਵੀ ਆਉਂਦੇ ਮਹੀਨੇ ਦੇ ਵਿੱਚ ਜਿਹੜਾ $300 ਫੈਡਰਲ ਜੋਬਲੈਸ ਬੈਨੀਫਿਟ ਮਿਲਦੇ ਆ ਉਸ ਨੂੰ ਜਿਹੜਾ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਥੋੜ੍ਹੇ ਹੀ ਕੈਂਸਸ ਅਤੇ ਫਲੋਰੀਡਾ ਹੀ ਕਹਿੰਦੇ ਆਈ ਥਿੰਕ ਜਿਹੜੀ ਉਹ ਰਹਿ ਗਈ ਆ ਜਿਨ੍ਹਾਂ ਨੇ ਐਲਾਨ ਕਰਨਾ ਜਿਹੜਾ ਉਹ ਬਾਕੀ ਆ। ਬਾਕੀ ਤਕਰੀਬਨ ਸਾਰੇ ਜਿਹੜੇ ਸੂਬਿਆਂ ਨੇ ਇੱਦਾਂ ਐਲਾਨ ਕਰ ਦਿੱਤਾ ਹੈਗਾ ਆ। ਅਗਲੀ ਖਬਰ ਜਿਹੜੀ ਆ ਰਸ਼ੀਆ ਤੇ USA ਦੇ ਵਿੱਚ ਸੰਬੰਧਾਂ ਨੂੰ ਲੈ ਕੇ ਆ। USA ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਅੱਜ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੇ ਲੈਵਰੋਵ ਜਿਹੜੇ ਆ ਉਹਨਾਂ ਨੂੰ ਮਿਲੇ ਤੇ ਦੋਨਾਂ ਦੀ ਜਿਹੜੀ ਟੋਨ ਆ ਅੱਜ ਉਹ ਕਾਫੀ ਕਹਿੰਦੇ ਪਈ ਪੋਲਾਈਟ ਰਹੀ, ਕਾਫੀ ਜਿਹੜੀ ਘੱਟ ਰਹੀ। ਆਪਾਂ ਪਿਛਲੇ ਦਿਨਾਂ 'ਚ ਦੇਖਦੇ ਸੀ ਵੀ ਇੱਕ ਦੂਜੇ ਦੇ ਉੱਤੇ ਜਿਹੜੇ ਬੋਲਚਾਲ ਕਾਫੀ ਗਰਮ ਸੀਗੀ। ਸੋ ਅੱਜ ਟੋਨੀ ਬਲਿੰਕਨ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਸ਼ੀਆ ਦੇ ਨਾਲ ਮਿਲ ਕੇ ਜਿਹੜਾ ਆ ਚੱਲਣਾ ਚਾਹੁੰਦੇ ਆ ਤੇ ਕੁਝ ਜਿਹੜੇ ਪ੍ਰੋਜੈਕਟ ਵਗੈਰਾ ਵੀ ਆ ਉਹਨਾਂ ਦੇ ਉੱਤੇ ਵੀ ਮਿਲ ਕੇ ਜਿਹੜੇ ਚੱਲਾਂਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਵਾਰੀ ਫੇਰ ਮਿਚ ਮਕੌਨਲ ਆ ਉਹਨਾਂ ਨੂੰ ਜਿਹੜੀ ਉਹ ਝਾੜ ਜਿਹੜੀ ਉਹ ਪਾਈ ਆ। ਉਹ ਕਹਿੰਦੇ ਆ ਵੀ ਰਿਪਬਲਿਕਨਸ ਜਿਹੜੇ ਉਹ ਵੀਕ ਆ, ਹੋਪਲੈਸ ਜਿਹੜਾ ਉਹਨਾਂ ਨੇ ਉਹਨਾਂ ਨੂੰ ਉਹ ਆਖਿਆ ਤੇ ਕਿਉਂਕਿ ਜਿਹੜੇ ਰਿਪਬਲਿਕਨਸ ਆ ਰਾਸ਼ਟਰਪਤੀ ਟਰੰਪ ਦੇ ਝੂਠ ਆ ਉਸ ਨੂੰ ਜਿਹੜਾ ਮੋਹਰੇ ਆ ਉਹ ਨਹੀਂ ਜਿਹੜਾ ਉਹ ਅੱਗੇ ਕਰ ਰਹੇ। ਰਾਸ਼ਟਰਪਤੀ ਟਰੰਪ ਦੇ ਜਿਹੜੇ ਸਾਰੇ ਝੂਠੇ ਦਾਅਵੇ ਆ ਹੁਣ ਲਗਾਤਾਰ ਜਿਹੜੇ ਆ ਉਹ ਥਾਂ ਥਾਂ ਦੇ ਉੱਤੇ ਪਟਕਣੀ ਜਿਹੜੀ ਉਹ ਖਾ ਰਹੇ ਨੇ, ਪਰ ਅਜੇ ਵੀ ਉਹ ਆਪਣੇ ਉਸੇ ਹੀ ਝੂਠ ਦੇ ਵਿੱਚ ਜਿਹੜੇ ਆ ਉਹ ਕਹਿ ਲਓ ਵੀ ਡੁੱਬੇ ਹੋਏ ਆ। ਇੱਕ ਵਾਰੀ ਫਿਰ ਉਹਨਾਂ ਨੇ ਇਹਨਾਂ ਸਾਰੇ ਹੀ ਪੋਲੀਟੀਸ਼ੀਅਨਾਂ ਨੂੰ ਰਿਪਬਲਿਕਨ ਪਾਰਟੀ ਦਿਆਂ ਨੂੰ ਹੀ ਰਾਈਨੋਜ਼ ਆਖਿਆ ਵੀ ਰਿਪਬਲਿਕਨਸ ਇਨ ਨੇਮ ਓਨਲੀ। ਸੋ ਮਿਚ ਮਕੌਨਲ ਦੇ ਉੱਤੇ ਇੱਕ ਵਾਰੀ ਫਿਰ ਇਹਨਾਂ ਨੇ ਜਿਹੜੀ ਉਹ ਝਾੜ ਪਾਈ ਆ। ਸਪਾਈਨਲੈਸ ਅਤੇ ਹੋਰ ਵੀ ਇੱਦਾਂ ਦੇ ਕਈ ਸ਼ਬਦ ਜਿਹੜੇ ਆ ਟਰੰਪ ਹੁਣਾਂ ਨੇ ਮਿਚ ਮਕੌਨਲ ਦੇ ਲਈ ਜਿਹੜੇ ਕਈ ਵਾਰੀ ਉਹ ਵਰਤ ਚੁੱਕੇ ਨੇ। ਅਗਲੀ ਖਬਰ ਜਿਹੜੀ ਆ ਸੈਨੋਜ਼ੇ ਤੋਂ ਆ ਰਹੀ ਹੈ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਸੈਨੋਜ਼ੇ ਦੇ ਮੇਅਰ ਸੈਮ ਲਿਕਾਰਡੋ ਨਾਲ ਮਿਲ ਕੇ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਾਊਸਿੰਗ ਦੀ ਵੱਡੀ ਪ੍ਰੋਬਲਮ ਆ ਉਹਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ SB7 ਬਿੱਲ ਆ ਉਹਦੇ ਉੱਤੇ ਮੈਂ ਇਮੀਡੀਏਟਲੀ ਸਾਈਨ ਕਰ ਦੂੰਗਾ, ਜਿਹਦੇ ਮੁਤਾਬਕ ਜਿਹੜੀਆਂ ਰੀਸਟ੍ਰਿਕਸ਼ਨਸ ਹੁੰਦੀਆਂ, ਬਹੁਤ ਸਾਰਾ ਜਿਹੜੇ ਰੂਲਸ ਹੁੰਦੇ ਆ ਉਹਨਾਂ ਨੂੰ ਘਟਾਇਆ ਜਾਊਗਾ ਤਾਂ ਕਿ ਜਿਹੜੀਆਂ ਵੱਡੀਆਂ ਡਿਵੈਲਪਮੈਂਟ ਪ੍ਰੋਜੈਕਟਸ ਹੈਗੇ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕੀਤਾ ਜਾਵੇ। SB7 ਸੈਨੇਟ ਦੇ ਵਿੱਚ ਮਾਰਚ ਮਹੀਨੇ 'ਚ ਪਾਸ ਹੋਇਆ ਸੀ ਤੇ ਅਸੈਂਬਲੀ ਦੇ ਵਿੱਚ ਮਈ 10 ਨੂੰ ਹੋਇਆ ਸੀ ਤੇ ਨਿਊਸਮ ਕਹਿੰਦੇ ਵੀ ਹੁਣ ਮੈਂ ਉਹਦੇ ਤੇ ਸਾਈਨ ਕਰ ਦੂੰਗਾ। ਗੂਗਲ ਕੰਪਨੀ ਜਿਹੜੀ ਆ ਉਹ ਡਾਊਨਟਾਊਨ ਸੈਨੋਜ਼ੇ ਦੇ ਵਿੱਚ ਗੂਗਲ ਵੈਸਟ ਪ੍ਰੋਜੈਕਟ ਇੱਕ ਬਣਾਉਣ ਜਾ ਰਹੀ ਆ। 80 ਏਕੜ ਦਾ ਇਹ ਪ੍ਰੋਜੈਕਟ ਆ ਜਿਹਦੇ ਵਿੱਚ 4000 ਦੇ ਕਰੀਬ ਹਾਊਸਿੰਗ ਯੂਨਿਟਸ ਹੋਣਗੇ, ਫਿਰ ਉੱਥੇ ਕੰਪਨੀ ਦੇ ਆਫਿਸਿਸ ਹੋਣਗੇ। ਸੋ ਇਹ ਹੋਰ ਉਹਦੇ ਲਾਗੇ ਜਿਹੜੇ ਹੋਰ ਵੀ ਜਿਹੜੇ ਯੂਨਿਟਸ ਬਣਾਏ ਜਾ ਰਹੇ ਆ ਰਹਿਣ ਦੇ ਲਈ, ਜਿਨ੍ਹਾਂ ਦਾ ਟੋਟਲ ਜਿਹੜਾ ਅਮਾਊਂਟ ਆਉਂਦਾ ਹੈਗਾ 13,519 ਯੂਨਿਟਸ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਏਰੀਏ ਦੇ ਵਿੱਚ ਫਰਕ ਪਊਗਾ ਜੇ ਇੰਨੇ ਜ਼ਿਆਦਾ ਯੂਨਿਟ ਜਿਹੜੇ ਆ ਬਣ ਜਾਂਦੇ ਹੈਗੇ ਆ ਜੀ। ਲੂਜ਼ੀਆਨਾ ਦੇ ਵਿੱਚ ਸਟੋਰਮ ਦੇ ਚੱਲਦਿਆਂ ਕਈ ਥਾਵਾਂ ਦੇ ਉੱਤੇ ਜਿਹੜੇ ਹੜ੍ਹ ਵਰਗੀ ਸਥਿਤੀ ਜਿਹੜੀ ਉਹ ਬਣੀ ਆ, ਉੱਥੇ ਫਲੱਡ ਡੈਮੇਜ ਕਾਫੀ ਜ਼ਿਆਦਾ ਜਿਹੜਾ ਹੋਇਆ ਆ। ਕਹਿੰਦੇ ਵੀ ਇਸ ਦੇ ਕਰਕੇ ਉੱਥੇ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ ਜਿਹੜੀ ਆ ਉਹ 5 ਹੋ ਚੁੱਕੀ ਆ। ਫਲੱਡਿੰਗ ਕਹਿੰਦੇ ਆ ਵੀ ਕਾਫੀ ਭਾਰੀ ਮੀਂਹ ਤੋਂ ਬਾਅਦ ਦੇ ਵਿੱਚ ਇਸ ਹਫਤੇ ਦੇ ਸ਼ੁਰੂਆਤ ਦੇ ਵਿੱਚ ਉੱਥੇ ਸ਼ੁਰੂ ਹੋਇਆ ਸੀ ਤੇ ਇਹ ਜਿਹੜੇ ਕਈ ਇਲਾਕੇ ਆ ਇੱਥੇ ਜਿਹੜੇ 2 ਹਰੀਕੇਨ ਪਿਛਲੇ ਸਾਲ ਹੀ ਜਿਹੜੇ ਉਹ ਆ ਕੇ ਹਟੇ ਸੀਗੇ। ਅੱਗੇ ਹੁੰਦਾ ਸੀਗਾ ਵੀ ਕੋਈ 10 ਸਾਲੀ ਇੱਕ ਅੱਧਾ ਹਰੀਕੇਨ ਜਾਂ ਇਹ ਐਡੇ ਵੱਡੇ ਪਾਵਰਫੁਲ ਹਰੀਕੇਨਸ ਜਿਹੜੇ ਇੱਦਾਂ ਦੇ ਘੱਟ ਆਉਂਦੇ ਸੀਗੇ, ਪਰ ਹੁਣ ਇਹ ਹਰ ਸਾਲ ਜਾਂ ਸਾਲ 'ਚ 1-2 ਇੱਦਾਂ ਦੇ ਹਰੀਕੇਨ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਆ। ਸੋ ਕਈ ਜਿਹੜੇ ਖਾਸ ਕਰਕੇ ਜਿਹੜੇ ਤੱਟ ਦੇ ਨਾਲ ਲੱਗਦੇ ਹੋਏ ਇਲਾਕੇ ਆ ਉੱਥੇ ਕਾਫੀ ਜ਼ਿਆਦਾ ਜਿਹੜਾ ਇਨਫਰਾਸਟਰਕਚਰ ਨੂੰ ਜਿਹੜਾ ਦੁਬਾਰਾ ਕਹਿ ਲਓ ਵੀ ਮੁੜ ਪੈਰਾਂ ਦੇ ਉੱਤੇ ਖੜੇ ਹੋਣ ਦਾ ਮੌਕਾ ਜਿਹੜਾ ਆ ਉਹ ਨਹੀਂ ਮਿਲ ਰਿਹਾ ਹੈਗਾ। ਲੂਜ਼ੀਆਨਾ ਦੇ ਗਵਰਨਰ ਜੌਨ ਬੈਲ ਐਡਵਰਡਸ ਆ
ਉਹਨਾਂ ਨੇ ਜਿਹੜਾ ਆ ਉਹ ਕਿਹਾ ਵੀ 5 ਦੇ ਵਿੱਚੋਂ 4 ਮੌਤਾਂ ਜਿਹੜੀਆਂ ਆ ਜ਼ਿਆਦਾ ਪਾਣੀ ਦੇ ਕਰਕੇ ਜਿਹੜੀ ਆ ਉਹ ਹੋਈਆਂ ਨੇ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਜਿਹੜਾ ਹਾਈਵੇ 47 ਹੈਗਾ ਆ ਤੇ ਜਿਹੜੇ ਲੋਕਲ ਆਫੀਸ਼ੀਅਲਸ ਆ ਉਹ ਇਹ ਕਹਿੰਦੇ ਆ ਵੀ ਜੇ ਉਸ ਨੂੰ ਚੌੜਾ ਕੀਤਾ ਜਾਵੇ ਉਹਦੇ ਨਾਲ ਕਾਫੀ ਜਿਹੜੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਉਹ ਬਚ ਸਕਦੀਆਂ ਹੈਗੀਆਂ ਆ। ਦਹਾਕਿਆਂ ਤੋਂ ਹੀ ਇਹ ਜਿਹੜਾ ਹਾਈਵੇ 41 ਨੂੰ ਚੌੜਾ ਕਰਨ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈਗਾ ਤੇ ਹੁਣ ਜਿਹੜਾ ਆ ਉੱਥੇ ਫਾਈਨੈਂਸ਼ੀਅਲ ਰੋਡ ਬਲੌਕ ਆ ਗਿਆ, ਉਹਨਾਂ ਕੋਲ ਪੈਸੇ ਦੀ ਜਿਹੜੀ ਘਾਟ ਹੋ ਗਈ ਹੈਗੀ ਆ। ਲੈਮੂਰ ਤੇ ਫ੍ਰਿਜ਼ਨੋ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਆ ਉਹ ਹੁਣ ਲਮਕਦਾ ਹੀ ਕਹਿੰਦੇ ਰਹਿ ਜਾਊਗਾ। 6 ਮੀਲ ਦਾ ਸਟ੍ਰੈਚ ਹੈਗਾ ਐਲਕਹੌਰਨ ਤੇ ਐਕਸੈਲਸੀਅਰ ਐਵਨਿਊ ਜਿਹੜਾ ਆ ਉਹਦੇ ਵਿੱਚ। ਜੀ, ਟ੍ਰੈਜਰੀ ਡਿਪਾਰਟਮੈਂਟ ਨੇ ਅੱਜ ਇਹ ਆਖਿਆ ਆ ਵੀ ਕ੍ਰਿਪਟੋ ਕਰੰਸੀ ਨੂੰ IRS ਦੇ ਨਾਲ ਹੋਰ ਸਖਤੀ ਦੇ ਨਾਲ ਕੰਪਲਾਇੰਟ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਆ। ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜਾ ਵੀ ਕੋਈ ਟਰਾਂਸਫਰ 10,000 ਜਾਂ ਉਸ ਤੋਂ ਵੱਧ ਦਾ ਹੈਗਾ ਆ ਉਸ ਨੂੰ IRS ਨੂੰ ਰਿਪੋਰਟ ਜਿਹੜਾ ਆ ਉਹ ਕਰਨਾ ਪਊਗਾ। ਟ੍ਰੈਜਰੀ ਡਿਪਾਰਟਮੈਂਟ ਦੇ ਦੁਆਰਾ ਇਹਨਾਂ ਨੇ ਆਖਿਆ ਗਿਆ ਵੀ ਕ੍ਰਿਪਟੋ ਕਰੰਸੀ ਦੇ ਨਾਲ ਆਲਰੇਡੀ ਇੱਕ ਇਹ ਖਤਰਾ ਜਿਹੜਾ ਉਹ ਬਣਿਆ ਆ ਵੀ ਇਲੀਗਲ ਐਕਟੀਵਿਟੀ ਆ ਉਸ ਨੂੰ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਡਿਟੈਕਟ ਕਰਨਾ ਉਸ ਦੇ ਵਿੱਚ ਮੁਸ਼ਕਿਲ ਆ ਤੇ ਇਸ ਨੂੰ ਟੈਕਸ ਇਵੇਜਨ ਦੇ ਵਿੱਚ ਵੀ ਜਿਹੜਾ ਉਹ ਵਰਤਿਆ ਜਾ ਸਕਦਾ ਆ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਕੀ ਜਿਹੜਾ ਓਵਰਆਲ ਜਿਹੜਾ ਇਸ ਦੇ ਕਰਕੇ ਬਣਦਾ ਆ ਵੀ ਕੀ ਇਸ ਦੇ ਉੱਤੇ ਟਫਰ ਸਟਾਂਸ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਦਾ ਉਸ ਦੇ ਨਾਲ ਕ੍ਰਿਪਟੋ ਕਰੰਸੀ ਦੀ ਮਾਰਕੀਟ ਆ ਟ੍ਰਾਂਜੈਕਸ਼ਨਸ ਆ ਉਸ ਦੇ ਉੱਤੇ ਕਿੱਦਾਂ ਦਾ ਫਰਕ ਜਿਹੜਾ ਉਹ ਰਹਿੰਦਾ ਆ। ਤੇ ਹੁਣ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਆਪਾਂ ਜਿਹੜੇ ਸਟਾਕ ਮਾਰਕੀਟ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ ਤੇ ਅੱਜ ਡਾਓ ਜੋਨਸ ਦੇ ਵਿੱਚ ਫਿਰ ਵਾਧਾ ਜਿਹੜਾ ਉਹ ਦੇਖਿਆ ਗਿਆ 188 ਪੁਆਇੰਟ ਮਾਰਕੀਟ ਜਿਹੜੀ ਅੱਜ ਉੱਤੇ ਗਈ ਹੈ ਕੱਲ੍ਹ ਦੇ ਮੁਕਾਬਲੇ 34,084 ਦੇ ਉੱਤੇ ਬੰਦ ਹੋਈ ਆ। ਨੈਸਡੈਕ ਦੇ ਵਿੱਚ 236 ਪੁਆਇੰਟਾਂ ਦਾ ਇਜ਼ਾਫਾ ਹੋਇਆ 13,536 ਦੇ ਉੱਤੇ ਬੰਦ ਹੋਈ ਆ। S&P ਦੇ ਵਿੱਚ 43 ਪੁਆਇੰਟ ਵਧੇ 4159 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.63% ਦੇ ਉੱਤੇ ਰਹੀ ਤੇ ਸੋਨੇ ਦਾ ਭਾਅ $1874 ਪ੍ਰਤੀ ਆਉਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 20 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 2 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਜਿਹੜਾ ਹੁਣ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।